ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਕਵਰਡ ਕੈਲੀਫੋਰਨੀਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨ ਅੰਦੋਲਨ ਤੋਂ। ਕੀ ਕਿਸਾਨ ਅੰਦੋਲਨ ਦਾ ਰੁਖ ਹੁਣ ਪੰਜਾਬ ਵੱਲ ਨੂੰ ਹੋ ਗਿਆ ਜੀ? ਪ੍ਰਵੀਨ ਜੀ, ਤੁਸੀਂ ਕਹਿ ਸਕਦੇ ਹੋ ਕਿ ਇਹ ਪੰਜਾਬ ਵਿਆਪੀ ਅੰਦੋਲਨ ਹੋ ਸਕਦਾ। ਕਿਸਾਨ ਅੰਦੋਲਨ ਦੀ ਇਸ ਸਮੇਂ ਜਿਹੜੀਆਂ ਤੇਰਾ ਅਗਵਾਈ ਕਰ ਰਹੀਆਂ ਨੇ ਪੰਨੂ ਪੰਦੇਰ ਵਾਲੀ ਜਥੇਬੰਦੀ ਤੇ ਡੱਲੇਵਾਲ ਤੇ ਉਹਨਾਂ ਨਾਲ ਸਹਿਯੋਗੀ ਜਥੇਬੰਦੀਆਂ, ਉਹਨਾਂ ਨੇ ਅੱਜ ਫੈਸਲਾ ਲੈਣਾ ਕਿ ਅਸੀਂ 29 ਤਰੀਕ ਲਈ ਕੀ ਕਰਨਾ। ਭਾਰਤੀ ਸਮੇਂ ਅਨੁਸਾਰ ਅੱਜ 28 ਫਰਵਰੀ ਹੈ, ਬੁੱਧਵਾਰ ਦੀ ਸਵੇਰ ਹੈ। ਸੋ ਉਸ ਹਵਾਲੇ ਨਾਲ ਉਹਨਾਂ ਨੇ ਅੱਜ ਬੈਠਕ ਕਰਕੇ ਫੈਸਲਾ ਕਰਨਾ ਕਿ 29 ਲਈ ਅਗਲੀ ਕਾਰਵਾਈ ਕੀ। ਪ੍ਰਵੀਨ ਜੀ, ਇਹ ਸਭ ਦੇ ਦਰਮਿਆਨ ਖਨੌਰੀ ਸ਼ੰਭੂ ਬਾਰਡਰ ਦੇ ਹਵਾਲੇ ਨਾਲ ਚੱਲ ਰਹੇ ਅੰਦੋਲਨ ਦੌਰਾਨ 5 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਕਾਲੀ ਖੋਰ 62 ਸਾਲਾ ਕਿਸਾਨ ਕਰਨੈਲ ਸਿੰਘ, ਪਟਿਆਲਾ ਦੇ ਖੇਤਰ ਤੋਂ ਪੈਂਦਾ ਬਜ਼ੁਰਗ ਕਿਸਾਨ, ਉਹ ਚੜਾਈ ਕਰ ਗਏ। ਸੋ ਇਸ ਤਰ੍ਹਾਂ ਮਤਲਬ ਕਿ ਹਾਰਟ ਅਟੈਕ ਨਾਲ ਦੀ ਮੌਤ ਹੋਈ ਹੈ। ਤੇ ਜਦੋਂ ਕਿ ਇਹ 4 ਮੌਤਾਂ ਇੰਜ ਤੇ ਇੱਕ ਸ਼ੁਭ ਕਰਨ ਵਾਲਾ ਕਤਲ, ਸਰਕਾਰੀ ਕਤਲ, ਉਸ ਤਰ੍ਹਾਂ ਮਿਲਾ ਕੇ 5 ਕਿਸਾਨਾਂ ਦੀ ਜਾਨ ਅੰਦੋਲਨ 'ਚ ਜਾ ਚੁੱਕੀ ਹੈ। 3 ਹਰਿਆਣੇ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਦੀ ਜਾਨ ਗਈ ਹੈ, ਜਿਹਦੇ ਵਿੱਚ ਦਮ ਘੁੱਟਣਾ। ਸੋ ਇਸ ਤਰ੍ਹਾਂ 8 ਮੌਤਾਂ ਇਸ ਅੰਦੋਲਨ ਦੌਰਾਨ ਹੋ ਚੁੱਕੀਆਂ ਨੇ, ਜਿਨ੍ਹਾਂ ਚੋਂ ਇੱਕ ਸ਼ੁਭ ਕਰਨ ਵਾਲੇ ਮਾਮਲੇ ਦੇ ਉੱਤੇ ਸਿੱਧਾ ਸਰਕਾਰ ਨਾਲ, ਪੰਜਾਬ ਸਰਕਾਰ ਨਾਲ ਵੀ, ਹਰਿਆਣਾ ਤੇ ਕੇਂਦਰ ਨਾਲ ਵੀ ਪੇਚ ਫਸਿਆ। ਜਥੇਬੰਦੀਆਂ ਸਿੱਧੇ ਇਸ ਪਹਿਲੂ ਤੇ ਖੜੀਆਂ ਨੇ ਕਿ ਤੁਹਾਡੀ ਉਸ ਮਸਲੇ ਤੇ ਕਾਰਵਾਈ ਕੀ ਹੈ। ਪ੍ਰਵੀਨ ਜੀ, ਅਹਿਮ ਪੱਖ 2 ਨੇ ਜੀ। ਇੱਕ ਪੱਖ ਇਹ ਹੈ ਕਿ ਹਰਿਆਣਾ ਦੀ ਪੁਲਿਸ ਦੀ ਕਾਰਵਾਈ ਪੰਜਾਬ ਦੀ ਹੱਦ 'ਚ ਆ ਕੇ ਹੋਈ। ਇਹਦੀ ਜਾਂਚ ਪੜਤਾਲ ਕਰਕੇ ਅਧਿਕਾਰਤ ਸਰਕਾਰੀ ਰਿਪੋਰਟ ਕਿਹਨੇ ਦੇਣੀ ਹੈ? ਪੰਜਾਬ ਸਰਕਾਰ ਨੇ ਦੇਣੀ ਹੈ ਨਾ। ਸੋ ਅਜੇ ਤੱਕ ਉਹ ਕੋਈ ਫੀਤਾ ਲੈ ਕੇ ਨਜ਼ਰ ਹੀ ਨਹੀਂ ਆਈ ਗੱਲ ਕਰਦੇ। ਅਜੇ ਤੱਕ ਗੱਤਾ ਲੈ ਕੇ ਪੁਲਿਸ ਅਫਸਰ ਆਏ ਹੋ ਨਹੀਂ ਕੋਈ ਕਾਰਵਾਈ ਕਰਨ। ਸੋ ਇਸ ਲਈ ਨਾ ਉਹਨਾਂ ਕੋਲ ਫੀਤਾ ਦਿਖਦਾ, ਨਾ ਗੱਤਾ ਦਿਖਦਾ, ਤੇ ਨਾ ਹਰਾ ਪੈਨ ਲੱਭਿਆ। ਨਹੀਂ ਲੱਭਿਆ। ਹਰੇ ਪੈਨ ਵਾਲੇ ਮੀਟਿੰਗਾਂ 'ਚ ਤਾਂ ਬੈਠਦੇ ਸੀ, ਪਰ ਹਰਾ ਪੈਨ ਚਲਾਉਣੋਂ ਭੁੱਲ ਗਏ ਜਿਆਦਾ, ਉਹ ਚੱਲੇ ਹੀ ਨਹੀਂ ਅਜੇ ਤੱਕ। ਸੋ ਇਹ ਰੋਸਾ ਜਥੇਬੰਦੀਆਂ 'ਚ, ਕਿਸਾਨਾਂ 'ਚ, ਪੰਜਾਬ ਦੇ ਆਮ ਸੁਹਿਰਦ ਲੋਕਾਂ 'ਚ ਵੱਧਦਾ ਜਾ ਰਿਹਾ ਕਿ ਸਰਕਾਰ ਕਿਸ ਭੂਮਿਕਾ 'ਚ ਹੈ। ਬਿਲਕੁਲ ਜੀ। ਹਰਿਆਣਾ ਸਰਕਾਰ ਤਾਂ ਠੀਕ ਹੈ, ਖੱਟਰ ਸਰਕਾਰ ਹੈ ਜੀ, ਭਾਜਪਾ ਦੀ ਸਰਕਾਰ ਹੈ ਜੀ, ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਪੰਜਾਬ 'ਚ ਤਾਂ ਆਮ ਲੋਕਾਂ ਦੀ ਸਰਕਾਰ ਹੈ, ਕਹਿੰਦੇ ਆਪਣੇ ਲੋਕਾਂ ਦੀ ਸਰਕਾਰ ਹੈ, ਪੰਜਾਬ ਦੇ ਚੁਣੇ ਲੋਕਾਂ ਦੀ ਸਰਕਾਰ ਹੈ, ਪੰਜਾਬ ਦਾ ਪੁੱਤ ਦੀ ਸਰਕਾਰ ਹੈ। ਉਹ ਸਰਕਾਰ ਫਿਰ ਕਿਹਦੀ ਸਕੀ ਹੋ ਗਈ ਜੀ? ਉਹ ਕਿਉਂ ਨਹੀਂ ਸੁਣਦੀ ਪੰਜਾਬ ਦੀ ਆਵਾਜ਼? ਬਿਲਕੁਲ ਸਹੀ ਹੈ। ਇਸ ਪਹਿਲੂ ਤੇ ਜਥੇਬੰਦੀਆਂ ਦੇ ਅੰਦਰ ਇੱਕ ਰੋਸਾ ਪਨਪ ਰਿਹਾ। ਇਹ ਉਹ ਜਥੇਬੰਦੀਆਂ ਨੇ ਜਿਨ੍ਹਾਂ ਬਾਰੇ ਚਰਚਾ ਕਿ ਸਰਕਾਰ ਦੇ ਮੋਢਿਆਂ ਤੇ ਚੜੀਆਂ ਸੀ, ਹੁਣ ਉਹਨਾਂ 'ਚ ਵੀ ਰੋਸਾ ਪਨਪ ਰਿਹਾ। ਕਿਉਂਕਿ ਇਸ ਲਈ ਚਰਚਾ ਕਹਿ ਸਕਦੇ ਹਾਂ ਕਿ ਵਿਰੋਧੀ ਧਿਰਾਂ ਫੈਲਾਉਂਦੀਆਂ ਨੇ ਜੀ, ਦੂਜੀਆਂ ਜਥੇਬੰਦੀਆਂ ਫੈਲਾਉਂਦੀਆਂ ਹੋਣਗੀਆਂ ਜੀ, ਪਰ ਜਿਸ ਤਰ੍ਹਾਂ ਸਰਕਾਰ ਭੂਮਿਕਾ 'ਚ ਨਜ਼ਰ ਆ ਰਹੀ ਸੀ ਪਹਿਲੇ ਦਿਨ ਤੋਂ ਅੰਦੋਲਨ ਚੱਕ ਲੈ, ਕੇਂਦਰ ਵਾਲੇ ਮੈਂ ਬੁਲਾ ਲਏ। ਪਹਿਲਾਂ ਮੈਂ ਜਥੇਬੰਦੀਆਂ ਨਾਲ ਬੈਠਕ ਕਰੂੰ, ਫਿਰ ਮੈਂ ਕੇਂਦਰ ਵਾਲੇ ਮੰਤਰੀਆਂ ਨਾਲ ਕਰੂੰ, ਫਿਰ ਮੈਂ ਇਕੱਠੇ ਬਿਠਾਊਂ। ਸਰਕਾਰ ਤਾਂ ਇਸ ਭੂਮਿਕਾ 'ਚ ਸੀ। ਸੋ 3 ਮੀਟਿੰਗਾਂ 'ਚ ਤੁਸੀਂ ਸਿੱਧੇ ਆਪ ਬੈਠੇ ਹੋ। ਸੋ ਇਸ ਹਵਾਲੇ ਨਾਲ ਸਿੱਧਾ ਸਵਾਲ ਇੱਥੇ ਆ ਕੇ ਖੜਾ ਹੋਇਆ ਕਿ ਸ਼ੁਭ ਕਰਨ ਵਾਲੇ ਮਾਮਲੇ ਦੇ ਵਿੱਚ ਅਜੇ ਤੱਕ ਸਰਕਾਰ ਪਰਚਾ ਦਰਜ ਕਰਨ ਤੋਂ ਕਿਉਂ ਭੱਜ ਰਹੀ ਹੈ? ਬਾਕੀ ਗੱਲਾਂ ਵਾਧੀਆਂ ਸਾਰੀਆਂ। 7 ਦਿਨ ਹੋ ਗਏ, 21 ਤਰੀਕ ਦੀ ਘਟਨਾ ਵਾਪਰੀ ਹੈ, ਅੱਜ 28 ਤਰੀਕ ਹੋ ਗਈ। 7 ਦਿਨਾਂ ਤੋਂ ਇੱਕ ਪੰਜਾਬ ਦੇ ਉਸ ਅੰਦੋਲਨ ਦੇ ਵਿੱਚ ਸ਼ਾਮਲ ਨੌਜਵਾਨ ਦੇ ਕਤਲ ਤੋਂ ਬਾਅਦ ਪਰਿਵਾਰ ਉਹਦਾ ਦਾਹ ਸੰਸਕਾਰ ਨਹੀਂ ਕਰ ਰਿਹਾ, ਜਥੇਬੰਦੀਆਂ ਸੰਸਕਾਰ ਨਹੀਂ ਕਰ ਰਹੀਆਂ, ਤੇ ਸਰਕਾਰ ਸੁੱਤੀ ਪਈ ਹੈ।
ਸੋ ਇਸ ਲਈ ਸਰਕਾਰ ਪ੍ਰਤੀ ਰੋਸਾ ਪੰਤ ਰਿਹਾ ਜੀ। ਇਹ ਵਤੀਰਾ ਫਿਰ ਤੁਹਾਡਾ ਕਿਸਾਨ ਹਿਤੈਸ਼ੀ ਵਤੀਰਾ ਨਹੀਂ ਹੈ, ਫਿਰ ਲੋਕ ਹਿੱਤੀ ਵਤੀਰਾ ਨਹੀਂ ਹੈ, ਫਿਰ ਪੰਜਾਬ ਪ੍ਰਤੀ ਵਤੀਰਾ ਨਹੀਂ ਹੈ ਤੁਹਾਡਾ, ਇਹ ਪੱਕੀ ਨਹੀਂ ਹੋ ਸੀ। ਸੋ ਤੁਸੀਂ ਵੀ ਉਸੇ ਖਾਤੇ 'ਚ ਪੈ ਰਹੇ ਹੋ ਜਿਸ ਖਾਤੇ 'ਚ ਖੱਟਰ ਪੈ ਰਿਹਾ ਜੀ। ਸੋ ਖੱਟਰ ਦੀਆਂ ਤਾਂ ਮਜਬੂਰੀਆਂ ਹੈਗੀਆਂ ਕਿ ਅਗਲੇ ਨੇ ਮੁੱਖ ਮੰਤਰੀ ਬਣਨਾ, ਦੁਬਾਰਾ ਚੋਣ ਲੜ ਕੇ ਉਹ ਤਾਂ ਬਣਿਆ ਰਹਿਣਾ ਚਾਹੁੰਦਾ ਚਿਹਰਾ ਮੋਹਰਾ। ਮਾਨ ਸਾਹਿਬ ਦੀ ਕਿਹੜੀ ਮਜਬੂਰੀ ਹੈ? ਉਹ ਕਿਉਂ ਕੇਂਦਰ ਮੂਹਰੇ ਗੋਡੇ ਟੇਕ ਰਹੇ ਨੇ? ਕਿਉਂ ਇਸ ਮਸਲੇ ਤੇ ਉਹ ਕਾਰਵਾਈ ਨਹੀਂ ਕਰਦੇ? ਸੋ ਇਹ ਰੋਸਾ ਦਾ ਇਹ ਤਾਪ ਡੱਲੇਵਾਲ ਨੂੰ ਵੀ ਝੱਲਣਾ ਪੈ ਰਿਹਾ ਤੇ ਪੰਧੇਰ ਨੂੰ ਵੀ ਝੱਲਣਾ ਪੈ ਰਿਹਾ। ਇਸ ਲਈ ਉਸ ਤਾਪ ਤੋਂ ਬਚਣ ਦੇ ਲਈ ਕਿ ਸਰਕਾਰੀ ਗੁੱਸਾ, ਸਰਕਾਰ ਪ੍ਰਤੀ ਗੁੱਸਾ ਸਾਡੇ ਤੇ ਨਾ ਨਿਕਲ ਜਾਵੇ, ਉਹਨਾਂ ਨੇ ਕਿਹਾ ਕਿ ਜੀ ਸਰਕਾਰ ਜਾਂ ਤਾਂ ਫਿਰ ਪਰਚਾ ਦਰਜ ਕਰੇ, ਨਹੀਂ ਅਸੀਂ ਪੰਜਾਬ ਭਰ 'ਚ ਅੰਦੋਲਨ ਫੈਲਾਵਾਂਗੇ ਆਪਣਾ ਜੀ। ਸੋ ਇਸ ਲਈ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਸਿੱਧਾ ਚੈਲੰਜ ਹੈ ਕਿ ਦਿੱਲੀ ਵਾਲਾ ਮਾਮਲਾ ਦਿੱਲੀ ਨਾਲ ਨਜਿੱਠਾਂਗੇ, ਪਰ ਫਿਰ ਪੂਰੇ ਪੰਜਾਬ 'ਚ ਸਾਡਾ ਅੰਦੋਲਨ ਹੋਊਗਾ, ਪੂਰੇ ਪੰਜਾਬ 'ਚ ਪ੍ਰਦਰਸ਼ਨ ਹੋਗੇ ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਠੀਕ ਹੈ ਜੀ। ਮੈਨੂੰ ਪਤਾ ਲੱਗ ਰਿਹਾ ਕਿ ਦੇਰ ਰਾਤ ਸਰਕਾਰ ਇਸ ਨੁਕਤੇ ਤੇ ਵੀ ਚਰਚਾ ਕਰਦੀ ਰਹੀ ਆਪਣੇ ਕਾਨੂੰਨੀ ਮਾਹਿਰਾਂ ਨਾਲ ਕਿ ਕੀ 0 FIR ਹੋ ਸਕਦੀ ਹੈ। ਸੋ 0 FIR ਦੀ ਤਜਵੀਜ਼ ਤੇ ਵੀ ਕੰਮ ਕੀਤਾ ਜਾ ਰਿਹਾ। ਸੋ ਜਦੋਂ ਇਹ ਚਰਚਾ ਬਾਹਰ ਨਿਕਲੀ ਤੇ ਕੁਝ ਪੱਤਰਕਾਰ ਸਾਥੀਆਂ ਨੇ ਕਹਿੰਦੇ ਡੱਲੇਵਾਲ ਤੱਕ ਪਹੁੰਚ ਕੀਤੀ ਕਿ ਡੱਲੇਵਾਲ ਸਾਹਿਬ ਸਰਕਾਰ ਜੇ 0 FIR ਕਰ ਦਿੰਦੀ ਹੈ ਮਨਜ਼ੂਰ ਹੈ? ਉਹ ਕਹਿੰਦੇ 0 ਕਰੋ ਚਾਹੇ -0 ਕਰੋ, ਪਹਿਲਾਂ FIR ਤਾਂ ਕਰੋ ਕੋਈ, ਬਾਕੀ ਗੱਲਾਂ ਬਾਅਦ ਦੀਆਂ। ਪਰਚਾ ਤਾਂ ਦਰਜ ਕਰੋ, ਅਦਾਲਤ 'ਚ ਜਾਣ ਜੋਗੇ ਤਾਂ ਹੋਵੇ। ਜੀ ਜੀ, ਕਾਰਵਾਈ ਤਾਂ ਪਾਓ। ਜੇ 0 FIR ਵੀ ਕਰਨੀ ਹੈ ਕਰ ਲਵੇ, ਪਰ ਉਹ 0 FIR ਇਕੱਲੇ ਸ਼ੁਭ ਕਰਨ ਵਾਲੇ ਮਾਮਲੇ 'ਚ ਨਹੀਂ ਹੋਣੀ ਚਾਹੀਦੀ। ਉਸ ਮਾਮਲੇ ਦੇ ਵਿੱਚ ਪ੍ਰਿਤਪਾਲ ਵਾਲਾ ਮਾਮਲਾ ਵੀ ਸ਼ਾਮਿਲ ਹੋਵੇ। FIR ਉਸ ਹਮਲੇ ਦੀ ਵੀ ਗਵਾਹੀ ਭਰਦੀ ਹੋਵੇ, ਜਿਹੜੀ ਭੰਨ ਤੋੜ, ਟਰੈਕਟਰ ਭੰਨਣ ਦੀਆਂ, ਉਹ ਸਾਰਾ ਕੁਝ ਵੀ ਹੋਵੇ। ਸੋ ਇਸ ਪਹਿਲੂ ਤੇ ਸਰਕਾਰ ਘਿਰ ਚੁੱਕੀ ਆ। ਤੇ ਦੂਸਰੇ ਪਾਸੇ ਇਹ ਵੀ ਪਤਾ ਲੱਗ ਰਿਹਾ ਕਿ ਕੁਝ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ ਸਕੈਮ ਵਾਲੀਆਂ, ਉਹ ਜਥੇਬੰਦੀਆਂ ਵੀ ਸਵਾਲ, ਮੈਂ ਕੱਲ ਰਾਜਾ ਹੋਰਾਂ ਦਾ ਇੱਕ ਬਿਆਨ ਦੇਖ ਰਿਹਾ ਸੀਗਾ, ਉਹ ਕਹਿੰਦੇ ਜੀ ਕਿ ਇਹ ਤਾਂ ਤਿੰਨੇ ਇੱਕੋ ਕਤਾਰ 'ਚ ਖੜੇ ਨੇ, ਕੇਂਦਰ ਵੀ, ਹਰਿਆਣਾ ਵੀ ਤੇ ਪੰਜਾਬ ਸਰਕਾਰ ਵੀ, ਇਹ ਤਿੰਨਾਂ ਦੀ ਮਿਲੀ ਭੁਗਤ ਹੈ। ਸੋ ਕਹਿੰਦੇ ਕਿ ਤਿੰਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਘਟਨਾ ਵਾਪਰ ਹੀ ਨਹੀਂ ਸਕਦੀਆਂ ਜੀ। ਸੋ ਉਹਨਾਂ ਨੇ ਪੰਜਾਬ ਸਰਕਾਰ ਨੂੰ ਕੁੱਟਿਆ। ਠੀਕ ਆ, ਲੋਕ ਤਾਂ ਕਹਿਣਗੇ ਜੀ ਕਿ ਇਸ ਲਈ ਕਿ ਰਾਜੇਵਾਲ ਕਿਸੇ ਸਮੇਂ ਮੁੱਖ ਮੰਤਰੀ ਦਾਅਵੇਦਾਰ ਸੀ, ਪਾਰਟੀ 'ਚ ਨਹੀਂ ਗਿਆ, ਇਸ ਲਈ ਰੋਸਾ ਹੋਣਾ, ਅਗਲਾ ਇਸ ਲਈ ਬੋਲਦਾ ਹੈ। ਪਰ ਅਗਲੇ ਦੀ ਗੱਲ 'ਚ ਤਾਂ ਸੱਚਾਈ ਹੈ ਨਾ ਕਿ ਜੇਕਰ ਤੁਸੀਂ ਮਿਲੇ ਹੋਏ ਨਹੀਂ ਤਾਂ ਤੁਸੀਂ ਕਾਨੂੰਨੀ ਕਾਰਵਾਈ ਤਾਂ ਕਰਦੇ, ਐਕਸ਼ਨ ਤਾਂ ਲੈਂਦੇ। ਤੁਸੀਂ ਆਪਣੇ ਵੱਲੋਂ ਕੋਰਟ 'ਚ ਤਾਂ ਜਾ ਕੇ ਖੜਦੇ, ਕੋਰਟ ਆਪੇ ਤਲਬ ਕਰਦੀ, ਉਹਨਾਂ ਨੂੰ ਜਵਾਬ ਤਲਬੀ ਕਰਦੀ, ਸੱਚੇ ਹੁੰਦੇ ਝੂਠੇ ਹੁੰਦੇ। ਹਰਿਆਣਾ ਤਾਂ ਕਹਿੰਦਾ ਜੀ ਪ੍ਰਿਤਪਾਲ ਦਾ ਇਲਾਜ ਕਰਾਉਣ ਨੂੰ ਲੈ ਕੇ ਗਏ ਸੀ ਅਸੀਂ। ਇਹੋ ਜਿਹਾ ਹੁੰਦਾ PGI ਜਾ ਕੇ ਹਾਲ ਦੇਖੋ ਉਸ ਮੁੰਡੇ ਦਾ ਹਾਲ ਕੀ ਹੈ। ਹਾਂਜੀ ਹਾਂਜੀ, ਬਿਲਕੁਲ। ਸੋ ਇਹ ਸਾਰੇ ਪਹਿਲੂ ਤੇ ਮਾਮਲਾ ਗੰਭੀਰ ਹੋ ਗਿਆ। ਇੱਕ ਪਾਸੇ ਜਥੇਬੰਦੀਆਂ ਅੱਜ ਦਿੱਲੀ ਕੂਚ ਨੂੰ ਲੈ ਕੇ ਆਪਣਾ ਫੈਸਲਾ ਕਰਨਗੀਆਂ ਕਿ ਅੰਦੋਲਨ ਅੱਗੇ ਵਧਾਉਣਾ ਜਾਂ ਸ਼ੰਭੂ ਖਨੌਰੀ ਰੱਖਣਾ, ਜਾਂ ਫਿਰ ਜੇਕਰ ਇਹ ਪਰਚਾ ਦਰਜ ਨਹੀਂ ਹੁੰਦਾ, ਅਜੇ ਤੱਕ ਪਰਚਾ ਦਰਜ ਨਾ ਹੋਣ ਕਾਰਨ ਪੋਸਟਮਾਰਟਮ ਨਹੀਂ ਹੋ ਰਿਹਾ, ਪੋਸਟਮਾਰਟਮ ਨਾ ਹੋਣ ਕਾਰਨ ਦਾਹ ਸੰਸਕਾਰ ਨਹੀਂ ਹੋ ਰਿਹਾ। ਸੋ ਇਸ ਲਈ ਇਸ ਰੋਸੇ ਦੇ ਵਜੋਂ ਜਥੇਬੰਦੀਆਂ ਨੇ ਇਹ ਸਿੱਧੀ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਪੰਨੂ ਪੰਧੇਰ ਹੋਰਾਂ ਦੇ ਹਵਾਲੇ ਨਾਲ, ਡੱਲੇਵਾਲ ਦੇ ਹਵਾਲੇ ਨਾਲ ਇਹ ਧਮਕੀ ਹੈ ਕਿ ਫਿਰ ਅਸੀਂ ਅੰਦੋਲਨ ਪੂਰੇ ਪੰਜਾਬ 'ਚ ਲੈ ਜਾਾਂਗੇ, ਪੂਰੇ ਸੂਬੇ 'ਚ ਅੰਦੋਲਨ ਫੈਲੇਗਾ ਤੇ ਉਹ ਤੁਹਾਨੂੰ ਬਾਹਰਲੇ ਸੂਬਿਆਂ 'ਚ ਤਾਂ ਫੈਲਣਾ ਹੀ ਫੈਲਣਾ। ਸੋ ਇਸ ਲਈ ਇਸ ਕਵਾਇਦ ਦੇ ਵਿੱਚ ਲਗਾਤਾਰ, ਵੈਸੇ ਤਾਂ ਮੈਂ ਕੱਲ ਦੇਖ ਰਿਹਾ ਸੀਗਾ ਕਿ ਪੰਧੇਰ ਹੋਰਾਂ ਦਾ ਫਿਰ ਬਿਆਨਬਾਜ਼ੀ ਸੀ, ਕਹਿੰਦੇ ਅਸੀਂ 13 ਵਾਰ ਸੱਦਾ ਦਿੱਤਾ ਜੀ, ਕੈਮਰੋਂ ਨਹੀਂ ਆਏ ਜੀ। ਅੱਛਾ, ਹੈ ਨਾ, ਮਤਲਬ ਸਾਡੇ ਕਿਸੇ ਧਿਆਨ 'ਚ ਨਹੀਂ ਸੱਦੇ ਕਦੋਂ ਗਏ, ਕਿਵੇਂ ਗਏ। ਅਗਲੇ ਕਹਿੰਦੇ ਅਸੀਂ ਸੱਦਾ ਦਿੱਤਾ ਸੀ। ਹਾਂ, ਜਿਹੜਾ ਸਵਾਲ ਆ ਉਹ ਸਵਾਲ ਇਹ ਹੈ ਕਿ 6 ਮੈਂਬਰੀ ਕਮੇਟੀ ਬਣੀ ਨੂੰ ਵੀ ਹੁਣ ਤਾਂ 4 ਦਿਨ ਹੋਲੇ, ਉਹ ਕਮੇਟੀ ਕਿੱਥੇ ਆ ਜੇ ਜੀ? ਕੀ ਉਹ ਕਮੇਟੀ ਨੇ ਕੋਈ ਪਹੁੰਚ ਕੀਤੀ, ਅਪਰੋਚ ਕੀਤੀ, ਕੀ ਉਹ ਕਿਸੇ ਨਾਲ ਤਾਲਮੇਲ ਕੀਤਾ? ਡੱਲੇਵਾਲ ਕਹਿੰਦੇ ਸਾਡੇ ਕੋਲ ਸਿੱਧੇ ਤਾਂ ਨਹੀਂ ਆਏ, ਸਾਡੇ ਕੁਝ ਆਗੂਆਂ ਨਾਲ ਇੱਕ ਦੋ ਨਾਲ ਮਾੜੀ ਮੋਟੀ ਗੱਲਬਾਤ ਹੋਈ ਆ, ਪਰ ਉਹ ਗੈਰ ਰਸਮੀ ਗੱਲਬਾਤ ਆ। ਤਾਂ ਰਸਮੀ ਗੱਲਬਾਤ ਤਾਂ ਹੁੰਦੀ ਹੈ ਕਿ 6 ਮੈਂਬਰੀ ਵਫਦ ਪੂਰਾ ਆਵੇ, ਸਮਾਂ ਦੇ ਕੇ ਆਵੇ ਜਾਂ ਸਮਾਂ ਲੈ ਕੇ ਆਵੇ ਤੇ ਬੈਠਕ ਹੋਵੇ ਬੈਠ ਕੇ। ਸੋ ਇਸ ਪਹਿਲੂ ਦੇ ਉੱਤੇ ਵੀ ਹੈ। ਤੇ ਹਰਿਆਣਾ ਕਹਿੰਦੇ ਕਿ ਇੰਤਜ਼ਾਰ, ਹਰਿਆਣਾ ਦੀ ਜਥੇਬੰਦੀਆਂ ਨੇ ਜਾਂ ਖਾਪ ਪੰਚਾਇਤਾਂ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਦੀ ਕਾਲ ਵੀ ਉਡੀਕ ਰਹੇ ਹਾਂ ਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਪੰਜਾਬ ਇਕੱਠਿਆਂ ਸਾਂਝਿਆਂ ਪਹਿਲਾਂ ਵਾਂਗ ਇਕਜੁੱਟ ਹੋ ਕੇ ਤੁਰੇ ਤੇ ਅਸੀਂ ਮੂਹਰੇ ਨਾਲ ਤਿਆਰ ਖੜੇ ਹਾਂ ਜੀ। ਸੋ ਇਸ ਲਈ ਹਰਿਆਣਾ ਦੇ ਅੰਦਰ ਵੀ ਇੱਕ ਅੰਦੋਲਨ ਧੁਖ ਰਿਹਾ। ਇਹਦੇ ਬਾਵਜੂਦ ਕਿ ਮਨੋਹਰ ਖੱਟਰ ਦਾਅਵੇ ਵਾਅਦੇ ਕਰਦੇ ਨੇ, ਮੈਂ ਕਿਸਾਨਾਂ ਲਈ ਆਹ ਕਰਤਾ, ਬਜਟ ਚਾਹ ਲਿਆ ਤਾ, ਉਹਨਾਂ ਲਈ ਇਹ ਕਰ ਦੂੰਗਾ, ਉਹਦੇ ਬਾਵਜੂਦ ਉੱਥੋਂ ਦੇ ਕਿਸਾਨ ਵੀ ਪੂਰੀ ਤਰ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਤੋਂ, ਸੂਬੇ ਵਾਲੀ ਤੋਂ ਵੀ ਕੁਛ ਨਹੀਂ ਤੇ ਕੇਂਦਰ ਵਾਲੀ ਤੋਂ ਵੀ ਕੁਛ ਨਹੀਂ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਇਹ ਅੰਦੋਲਨ ਸੂਬਾ ਵਿਆਪੀ ਅੰਦੋਲਨ ਵੀ ਬਣ ਸਕਦਾ ਹੈ, ਬਸ਼ਰਤੇ ਦਿੱਲੀ ਜਾਣਾ ਜਾਂ ਨਹੀਂ ਜਾਣਾ ਉਹਦਾ ਫੈਸਲਾ ਅੱਜ ਹੋਏ।
ਦੇਖੋ ਸੰਘਰਸ਼ਾਂ ਦੇ ਵਿੱਚ ਕਿਹੋ ਜਿਹੇ ਮਰਹਲੇ ਆ ਜਾਣਗੇ ਤਾਂ ਸ਼ਰਮਾ ਜੀ ਕਿਸੇ ਨੇ ਕਿਆਸਿਆ ਨਹੀਂ ਹੁੰਦਾ, ਕਦੋਂ ਮੋੜਾ ਪੈ ਜਾਂਦਾ, ਕਿੱਧਰ ਨੂੰ ਹੋ ਜਾਂਦਾ। ਪਰ ਅਸਲ ਦੇ ਵਿੱਚ ਮੇਨ ਮੁੱਦੇ ਤੋਂ ਵੀ ਗੱਲ ਡੀਰੇਲ ਨਹੀਂ ਹੋਣੀ ਚਾਹੀਦੀ। ਜਿਹੜੇ ਆਗੂ ਨੇ, ਲੀਡਰ ਨੇ, ਉਹ ਤਾਂ ਉਹਨਾਂ ਦਾ ਤਾਂ ਇੱਥੋਂ ਹੀ ਪਤਾ ਲੱਗਦਾ ਨਾ, ਕਿਉਂਕਿ ਇਹ ਵੀ ਇਮਤਿਹਾਨ ਦੀ ਤਰ੍ਹਾਂ ਹੀ ਹੈ। ਪਰ ਤੁਸੀਂ ਦੇਖੋ ਕਿ ਮੁੱਖ ਮੰਤਰੀ ਦਾ ਰੋਲ, ਜਿਹੜਾ ਮੁੱਖ ਮੰਤਰੀ ਘਟਨਾ ਤੋਂ ਕੁਛ ਘੰਟੇ ਬਾਅਦ ਆ ਕੇ ਕਹਿ ਰਿਹਾ ਕਿ ਮੈਂ ਪਰਵਾਹ ਨਹੀਂ ਕਰੂੰਗਾ, ਭਾਵੇਂ ਰਾਸ਼ਟਰਪਤੀ ਰਾਜ ਲਾ ਦੇਣ, ਮੈਂ ਪਰਚਾ ਕਰੂੰਗਾ। ਉਹਨੂੰ 6 ਦਿਨ ਲੱਗ ਗਏ ਇਸ ਗੱਲ ਤੇ ਜਾਣ ਤੇ ਕਿ ਹਾਲੇ ਤੱਕ ਪਰਚਾ ਕਰਨਾ ਕਿ ਨਹੀਂ ਕਰਨਾ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਹਿਮਾਚਲ ਦੇ ਵਿੱਚ ਵੀ ਗਈ ਕਾਂਗਰਸ ਦੀ ਸਰਕਾਰ। ਕਾਂਗਰਸ ਕਹਿੰਦੀ ਹੋਣੀ ਚੰਗੀਆਂ ਰਾਜ ਸਭਾ ਵਾਲੀਆਂ ਵੋਟਾਂ ਆਈਆਂ, ਅਸੀਂ ਤਾਂ ਮਸਾਂ ਸਰਕਾਰ ਬਣਾਉਣੇ ਆ, ਤੇ ਸਰਕਾਰ ਇੱਥੋਂ ਵੀ ਡਿੱਗ ਪਈ। ਹੁਣ ਸ਼ਰਮਾ ਜੀ ਲੋਕ ਕੀ ਕਰਨ? ਲੋਕ ਤਾਂ ਐਂਟੀ ਇਨਕਮੈਸੀ ਦੇ ਵਿੱਚ ਵੋਟਾਂ ਪਾ ਦੇਣਗੇ ਨਾ, ਪਰ ਇਹ ਕੀ ਪਤਾ ਕਿ ਚੁਣੀ ਹੋਈ ਸਰਕਾਰ ਦਾ ਕੀ ਬਣਨਾ। ਬਿਲਕੁਲ ਪ੍ਰਵੀਨ ਜੀ, ਹਿਮਾਚਲ ਚ ਸੁਖਰਾਮ ਦਾ ਸੁੱਖ ਤਾਂ ਗਵਾਚ ਗਿਆ, ਸੁੱਖ ਚੈਨ ਗਿਆ। ਜੀ ਜੀ, ਉਹਦਾ ਸੁੱਖ ਚੈਨ ਤਾਂ ਗਿਆ। ਹੂੰ ਕੱਲ ਰਾਜ ਸਭਾ ਦੀਆਂ ਵੋਟਾਂ ਸੀਗੀਆਂ। ਹੂੰ ਰਾਜ ਸਭਾ ਦੀਆਂ ਵੋਟਾਂ ਦੇ ਵਿੱਚ ਮਤਲਬ ਕਿ ਇੱਕ ਹਿਮਾਚਲ ਜਿਹਾ ਸੂਬਾ ਸੀ ਜਿੱਥੇ ਕਾਂਗਰਸ ਪੂਰੀ ਤਰ੍ਹਾਂ ਬਹੁਮਤ ਸੀ। ਹੂੰ 40 ਸੀਟਾਂ ਦੇ ਵਿੱਚੋਂ ਮਤਲਬ ਕਾਂਗਰਸ ਕੋਲ 40 ਸੀਟਾਂ ਸੀ, ਜਿਹਦੇ ਵਿੱਚੋਂ 35 ਉਹ ਬਹੁਮਤ ਲਈ ਚਾਹੀਦੀਆਂ ਹੁੰਦੀਆਂ, ਤੇ ਉਹਦੇ ਬਾਵਜੂਦ ਵੀ ਉਹਨਾਂ ਦੀਆਂ ਬਹੁਮਤ ਉਹਨਾਂ ਕੋਲ ਨਹੀਂ ਸਾਬਤ ਹੋਇਆ ਕੱਲ, ਕਿਉਂਕਿ ਉਹਨਾਂ ਦਾ ਰਾਜ ਸਭਾ ਦਾ ਉਮੀਦਵਾਰ ਹਾਰ ਗਿਆ। ਜੀ। ਸੋ ਬੇਸ਼ੱਕ ਵੋਟਾਂ ਬਰਾਬਰ ਨਿਕਲੀਆਂ ਦੋਵੇਂ ਧਿਰਾਂ ਦੀਆਂ, ਹੂੰ ਪਰ ਕਿਤੇ ਨਾ ਕਿਤੇ ਕਾਂਗਰਸ ਦੇ 6 ਮਤਲਬ ਐਮਐਲਏ ਕ੍ਰਾਸ ਵੋਟਿੰਗ ਕਰਕੇ ਜਾਂ ਪਾਲਾ ਬਦਲ ਗਏ ਜਾਂ ਭਾਜਪਾ ਚਲੇ ਗਏ। ਜੀ। ਸੋ ਉਹਦਾ ਨਤੀਜਾ ਕਾਂਗਰਸ ਇਸੇ ਲਈ ਮੰਨਿਆ ਜਾ ਰਿਹਾ ਕਿ ਸੋਨੀਆ ਗਾਂਧੀ ਨੇ ਹਿਮਾਚਲ ਦੀ ਬਜਾਏ ਰਾਜਸਥਾਨ ਚੁਣੀ। ਉਹਨੂੰ ਪਤਾ ਸੀ ਕਿ ਮੈਂ ਇੱਥੇ ਜਿੱਤ ਨਹੀਂ ਸਕਦੀ, ਜਾਂ ਉਹਨੂੰ ਇਹ ਸੰਭਾਵਨਾ ਸੀ। ਪਰ ਹੁਣ ਜੋ ਕੁਝ ਵਾਪਰਿਆ ਉਹ ਘਟਨਾਕ੍ਰਮ ਅਹਿਮ ਹੈ ਪ੍ਰਵੀਨ ਜੀ। ਇਹ ਭਾਰਤ ਦੀ ਰਾਜਨੀਤੀ ਦੇ ਦ੍ਰਿਸ਼ ਨੇ ਕਿ ਅਸੀਂ ਲੋਕਤੰਤਰ ਨੂੰ ਕਿਵੇਂ ਖਤਮ ਕਰ ਰਹੇ ਹਾਂ, ਕਿਸ ਹੱਦ ਤੱਕ ਜਾ ਰਹੇ ਹਾਂ ਅਸੀਂ ਚੋਣ ਜਿੱਤਣ ਦੇ। ਆਪਾਂ ਚੰਡੀਗੜ੍ਹ ਵਾਲਾ ਵਰਤਾਰਾ ਬਹੁਤ ਲੰਬੀ ਸਮਾਂ ਆਪਾਂ ਚਰਚਾ ਕਰਦੇ ਰਹੇ ਮੇਅਰ ਦੀ ਚੋਣ ਦੇ ਹਵਾਲੇ ਨਾਲ। ਉਸੇ ਤਰ੍ਹਾਂ ਦਾ ਘਟਨਾਕ੍ਰਮ ਇੱਥੇ ਆ। ਕਾਂਗਰਸ ਕੋਲ 40 ਸੀ, ਭਾਜਪਾ ਕੋਲ 25 ਸੀ, ਆਜ਼ਾਦ 3 ਸੀ, ਤੇ ਏਦਾਂ ਕੁੱਲ 68 ਵੋਟਾਂ ਬਣਦੀਆਂ ਨੇ। 3 ਆਜ਼ਾਦ ਉਮੀਦਵਾਰ, 3 ਆਜ਼ਾਦ ਐਮਐਲਏ ਤੇ 6 ਕਾਂਗਰਸ ਵਾਲੇ। ਇਹ 9 ਦੇ 9 ਬੰਦੇ ਭਾਜਪਾ ਦੇ ਪਾਲੇ ਚਲੇ ਗਏ। ਸੋ ਭਾਜਪਾ ਦੀਆਂ 25 + 9 ਮਿਲਾ ਕੇ 34 ਹੋ ਗਈਆਂ, ਤੇ ਕਾਂਗਰਸ ਦੇ 40 ਚੋਂ 6 ਨਿਕਲ ਗਏ ਤੇ ਉਹਨਾਂ ਕੋਲ 34 ਰਹਿ ਗਈਆਂ। ਸੋ ਜਦੋਂ ਵੋਟਾਂ ਪਈਆਂ, ਕਾਂਗਰਸ ਦੇ ਉਮੀਦਵਾਰ ਨੂੰ ਵੀ 34 ਨਿਕਲੀਆਂ ਤੇ ਭਾਜਪਾ ਦੇ ਉਮੀਦਵਾਰ ਨੂੰ। ਭਾਜਪਾ ਦਾ ਉਮੀਦਵਾਰ ਉਹ ਉਮੀਦਵਾਰ ਜਿਹੜਾ ਕਾਂਗਰਸ ਚੋਂ ਆਇਆ, ਕਾਂਗਰਸ ਦੇ ਖੇਮੇ ਚੋਂ ਆਇਆ, ਇਸ ਲਈ ਉਹਨੇ ਸੁਖਰਾਮ ਦੇ ਉਲਟ ਵਾਲੀਆਂ ਧਿਰਾਂ ਨੂੰ, ਉਹਨਾਂ ਧਿਰਾਂ ਨੂੰ ਆਪਣੇ ਪਾਲੇ ਚ ਲਿਆਉਣ ਚ ਭੂਮਿਕਾ ਨਿਭਾਈ, ਜਾਂ ਕਿਹੜੀ ਮੋਟੀ ਗੋਲੀ ਦਿੰਦੇ ਨੇ ਸਾਰਿਆਂ ਨੂੰ ਪਤਾ। ਸੋ ਇਸ ਲਈ ਉਹ ਖੇਡ ਚੱਲਿਆ ਤੇ ਕਹਿੰਦੇ 34 ਬਰਾਬਰ ਹੋ ਗਈਆਂ। ਬਾਅਦ ਚੋਂ ਡਰਾ ਪਾਇਆ ਤੇ ਡਰਾ ਦੇ ਵਿੱਚ ਕਹਿੰਦੇ ਪਰਚੀ ਭਾਜਪਾ ਵਾਲੇ ਦੀ ਨਿਕਲ ਗਈ। ਸੋ ਇਸ ਤਰੀਕੇ ਨਾਲ ਸਵਾਲ ਇਹ ਆ, ਉਹ ਦੇਖ ਰਿਹਾ ਸੀਗਾ, ਮਨੂ ਸਿੰਘ ਵੀ ਜਿਹੜਾ ਹਾਰਿਆ, ਹਾਂਜੀ, ਉਹ ਕਹਿੰਦਾ ਜੀ ਸਾਡੇ 6 ਐਮਐਲਏ ਨੇ ਨਮਕ ਹਰਾਮੀ ਕੀਤੀ ਆ। 9 ਐਮਐਲਏ ਦਾ ਕਹਿੰਦਾ ਧੰਨਵਾਦ ਜਿਨ੍ਹਾਂ ਨੇ ਰੋਟੀ ਵੀ ਸਾਡੇ ਨਾਲ ਖਾਧੀ, ਨਾਸ਼ਤਾ ਵੀ ਸਾਡੇ ਨਾਲ ਕੀਤਾ, ਤੇ ਫਿਰ ਵੋਟਾਂ ਦੂਏ ਪਾਸੇ ਪਾ ਗਏ। ਕਹਿੰਦਾ ਜਿਹਨਾਂ ਚੋਂ 3 ਆਜ਼ਾਦ ਸੀ, ਕਹਿੰਦਾ ਤੇ 6 ਸਾਡੀ ਪਾਰਟੀ ਦੇ ਸੀ। ਸੋ ਹੁਣ ਇਸ ਮਾਮਲੇ ਤੇ, ਹੁਣ ਇਸ ਪਹਿਲੂ ਨੂੰ ਦੂਸਰੇ ਸਰਕਾਰੀ ਤੌਰ ਤੇ ਜੇਕਰ ਦੇਖਣਾ ਹੋਵੇ, ਜਦੋਂ ਕਾਂਗਰਸ ਦੇ 40 ਚੋਂ 6 ਐਮਐਲਏ ਦੂਏ ਪਾਸੇ ਚਲੇ ਗਏ, ਤੇ ਇਹਦਾ ਮਤਲਬ ਹੁਣ ਜੀ ਕਹਿੰਦੇ ਜੀ ਕਿ ਸਰਕਾਰ ਡਿੱਗ ਸਕਦੀ ਹੈ ਜੀ। ਸੋ ਹੁਣ ਪੂਰਨ ਬਹੁਮਤ ਨਹੀਂ ਹੈ ਉਹਨਾਂ ਕੋਲ। ਇਹਦਾ ਮਤਲਬ ਇਹ ਵੀ ਨਹੀਂਗਾ ਕਿ ਬਹੁਮਤ ਦੂਏ ਕੋਲ ਚਲਾ ਗਿਆ, ਕਿਉਂਕਿ 6 ਨਾਲ ਪਾਲਾ ਬਦਲਣ ਦੇ ਉੱਤੇ ਉਹਨਾਂ ਤੇ ਦਲ ਬਦਲੂ ਦਾ ਵੀ ਰੋਪ ਲੱਗਣਾ ਨਾ। ਪਰ ਉਹ ਜੇ ਗੈਰ ਹਾਜ਼ਰ ਰਹਿ ਜਾਂਦੇ ਨੇ ਵੋਟਿੰਗ ਚੋਂ, ਬਹੁਮਤ ਸਾਬਤ ਨਹੀਂ ਹੁੰਦਾ, ਤੇ ਸਰਕਾਰ ਡਿੱਗ ਜਾਣੀ ਆ। ਫਿਰ ਜਾਂ ਤਾਂ 6 ਤੇ ਥਾਂ ਜ਼ਿਮਨੀ ਚੋਣ ਦੁਬਾਰਾ ਹੋਊਗੀ, ਹਾਂਜੀ, ਜਾਂ ਫਿਰ ਭਾਜਪਾ ਦਾਅਵਾ ਕਰੂਗੀ ਕਿ ਹਾਂ ਰਾਜਪਾਲ ਕੋਲ ਅਸੀਂ ਚੱਲੇ ਜੀ, ਅਸੀਂ ਘੱਟ ਨਾਲ ਵੀ ਬਣਾ ਸਕਦੇ ਹਾਂ, ਉਹਨਾਂ ਕੋਲ ਐਮਐਲਏ ਪੂਰੇ ਨਹੀਂ ਗਏ। ਸੋ ਉੱਥੇ ਖੇਡ ਤਾਂ ਵਿਗੜ ਗਿਆ। ਕੱਲ ਹਰਿਆਣੇ ਦੇ ਵਿੱਚ ਸੈਸ਼ਨ ਚੱਲ ਰਿਹਾ ਸੀ। ਚੱਲਦੇ ਸੈਸ਼ਨ ਚ ਮਨੋਹਰ ਲਾਲ ਖੱਟਰ ਨੇ ਮਤਲਬ ਕਿ ਸਪਸ਼ਟ ਕਹਿਤਾ, ਅਸਲ ਚ ਕੀ ਹੋਇਆ ਕਿ ਸ਼ਾਮ ਨੂੰ ਕੱਟ ਮੋਸ਼ਨ ਦਾ ਮਤਾ ਆਇਆ ਹਰਿਆਣੇ ਦੇ ਸੈਸ਼ਨ ਦੇ ਦੌਰਾਨ ਜੀ। ਜਦੋਂ ਕੱਟ ਮੋਸ਼ਨ ਦਾ ਮਤਾ ਆਇਆ ਤਾਂ ਭੁਪਿੰਦਰ ਹੁੱਡਾ ਕਹਿੰਦੇ ਤੁਹਾਨੂੰ ਪਤਾ ਕੱਟ ਮੋਸ਼ਨ ਤਾਂ ਬੇਭਰੋਸਗੀ ਨਾਲ ਸਰਕਾਰਾਂ ਡਿੱਗ ਜਾਂਦੀਆਂ। ਤੇ ਸਾਹਮਣੇ ਤੋਂ ਖੱਟਰ ਕਹਿੰਦੇ ਇਹ ਸ਼ਾਮ ਦੇ 7 ਵਜੇ ਦਾ ਟਾਈਮ ਹੈ, ਠੀਕ ਹੈ, ਤੇ ਖੱਟਰ ਕਹਿੰਦੇ ਕਿ ਇੱਥੇ ਤਾਂ ਨਹੀਂ ਡਿੱਗਦੀ ਦੇਖੀ ਅਸੀਂ, ਪਰ ਹਿਮਾਚਲ ਜ਼ਰੂਰ ਡਿੱਗੀ। ਅੱਛਾ, ਸੋ ਅਜੇ ਡਿੱਗੀ ਨਹੀਂ ਸੀ, ਕੁਛ ਨਹੀਂ ਹੋਇਆ ਸੀ। ਅੱਛਾ, ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ, ਮਤਲਬ ਪਤਾ ਹੀ ਸੀ ਨਾ ਕਿ ਇਹ ਕੁਛ ਹੋਣਾ। ਇਹਦਾ ਮਤਲਬ ਇਸ ਲਈ ਇਹ ਹੁਣ ਇੱਕ ਨਵਾਂ ਚੈਲੰਜ ਖੜਾ ਹੋ ਗਿਆ ਕਾਂਗਰਸ ਲਈ
ਸੁਖਰਾਮ ਲਈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਹਿਮਾਚਲ ਦੇ ਵਿੱਚ ਸਰਕਾਰ ਤਖਤਾ ਪਲਟ ਹੋ ਜਾਏਗਾ। ਸੋ ਇੱਥੇ ਵੀ ਉਹ ਜਿਹੜੀ ਮੱਧ ਪ੍ਰਦੇਸ਼ 'ਚ ਹੋਈ ਸੀ ਕਮਲਨਾਥ ਵਾਲੀ, ਉਹ ਹੋਣ ਵਾਲੀ ਹੈ। ਇਹ ਨਹੀਂ ਪਤਾ ਕਿ ਜਿਹਨਾਂ ਛਿਆਂ ਚੋਂ ਲਿਆਉਣਾ ਕੱਲ ਨੂੰ ਉਹਨਾਂ ਚੋਂ ਕਿਸੇ ਨੂੰ ਬਣਾ ਦੇਣ। ਸੋ ਪਰ ਸਵਾਲ ਫਿਰ ਉੱਥੇ ਹੀ ਆਉਂਦਾ ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਇੱਕ ਦਿਨ ਇਹ ਗੱਲ ਕਰ ਰਹੇ ਸੀ, ਕਿਉਂਕਿ ਇਹ ਕੱਲੇ ਵਰਤਾਰਾ ਕੱਲਾ ਇੱਥੇ ਨਹੀਂ ਵਾਪਰਿਆ, ਕੱਲੇ ਹਿਮਾਚਲ 'ਚ ਨਹੀਂ ਵਾਪਰਿਆ। ਯੂਪੀ ਦੇ ਵਿੱਚ ਅਮੇਠੀ ਲੋਕ ਸਭਾ ਸੀਟ, ਰਾਏਬਰੇਲੀ ਸੀਟ ਦੀ ਸਥਿਤੀ ਇਸੇ ਲਈ ਵਿਗੜੀ ਕਿਉਂਕਿ ਯੂਪੀ ਦੇ ਵਿੱਚ ਵੀ ਸਮਾਜਵਾਦੀ ਪਾਰਟੀ ਦੇ 7 MLA ਕੱਲ ਬਗਾਵਤ ਕਰ ਗਏ। ਉੱਥੇ ਵੀ ਖੇਡ ਹੋਇਆ ਇਹ। ਉਹਨਾਂ 7 MLA ਦੇ ਵਿੱਚੋਂ ਮਤਲਬ ਰਾਏਬਰੇਲੀ ਵਾਲਾ ਵੀ MLA ਹੈਗਾ, ਅਮੇਠੀ ਵਾਲਾ MLA ਵੀ ਹੈਗਾ, ਇਹਨਾਂ ਹੋਰ MLA ਵੀ ਹੈਗੇ। ਉਹ ਕੋਈ ਬਾਈਕਾਟ ਕਰ ਗਿਆ ਤੇ ਕੋਈ ਦੂਜੇ ਪਾਸੇ ਵੋਟ ਪਾ ਗਿਆ। ਸਮਾਜਵਾਦੀ ਪਾਰਟੀ ਲਈ ਵੀ ਕੱਲ ਇਹ ਝਟਕੇ ਲੱਗੇ ਉੱਥੇ। ਗੁਜਰਾਤ 'ਚ ਸਾਬਕਾ ਮੰਤਰੀ ਸੀ ਇੱਕ ਕਾਂਗਰਸ ਦਾ, ਇੱਕ ਮੁਖੀ ਰਿਹਾ ਕਾਂਗਰਸ ਦਾ, ਉਹ ਪਾਰਟੀ ਛੱਡ ਕੇ ਭਾਜਪਾ 'ਚ ਆ ਗਏ। ਕਰਨਾਟਕਾ 'ਚ ਭਾਜਪਾ ਦਾ ਇੱਕ MLA ਦੂਜੇ ਪਾਸੇ ਕਾਂਗਰਸ ਨੂੰ ਵੋਟ ਪਾ ਗਿਆ। ਸੋ ਇਸ ਲਈ ਸਵਾਲ ਇਹ ਨਹੀਂਗਾ ਕਿ ਕਾਂਗਰਸ ਦਾ ਉੱਧਰ ਗਿਆ ਜਾਂ ਭਾਜਪਾ ਦਾ ਉੱਧਰ ਗਿਆ ਜਾਂ ਸਮਾਜਵਾਦੀ ਦਾ ਉੱਧਰ ਗਿਆ। ਸਵਾਲ ਇਹ ਹੈ ਕਿ ਤੁਸੀਂ ਲੋਕਾਂ ਦੀਆਂ ਵੋਟਾਂ ਨਾਲ ਕਿਵੇਂ ਧੋਖਾ ਕਰਦੇ ਹੋ। ਜਿਹੜੇ 6 MLA ਕਾਂਗਰਸ ਵਾਲੇ ਉੱਧਰ ਗਏ ਭਾਜਪਾ 'ਚ ਵੋਟ ਪਾਉਣ, ਲੋਕਾਂ ਨੇ ਤਾਂ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਪਾਈ ਨਾ। ਜਿਹੜਾ ਕਰਨਾਟਕਾ 'ਚ ਭਾਜਪਾ ਦਾ ਉਮੀਦਵਾਰ ਕਾਂਗਰਸ ਦੇ ਪਾਲੇ 'ਚ ਗਿਆ, ਲੋਕਾਂ ਨੇ ਤਾਂ ਉਹਨੂੰ ਭਾਜਪਾ ਦੇ ਉਮੀਦਵਾਰ ਵਜੋਂ ਵੋਟ ਪਾਈ ਨਾ। ਜਿਹੜੇ 7 ਸਮਾਜਵਾਦੀ ਵਾਲਿਆਂ ਨੇ ਧੋਖਾ ਕੀਤਾ ਕੱਲ, ਲੋਕਾਂ ਨੇ ਤਾਂ ਉਹਨੂੰ ਸਮਾਜਵਾਦੀ ਪਾਰਟੀ ਦੇ ਕਾਰਨ ਵੋਟ ਪਾਈ ਨਾ। ਸੋ ਤੁਸੀਂ ਵੋਟਰਾਂ ਨਾਲ ਜਿਹੜਾ ਧੋਖਾ, ਇਸ ਮਸਲੇ ਤੇ ਕਦੋਂ ਤੱਕ ਸਾਡੀ ਚੋਣ ਕਮਿਸ਼ਨ, ਕਦੋਂ ਤੱਕ ਸੁਪਰੀਮ ਕੋਰਟ, ਮੈਂ ਕਹਿੰਦਾ ਸੁਪਰੀਮ ਕੋਰਟ ਸਪੈ ਨੋਟਿਸ ਕਿਉਂ ਨਹੀਂ ਲੈਂਦੀ ਇਸ ਪਹਿਲੂ ਦੇ ਉੱਤੇ। ਬਿਲਕੁਲ ਕਿ ਵਰਤਾਰਾ ਰੋਕਣ ਲਈ ਸਿੱਧਾ ਸਪਸ਼ਟ ਫੈਸਲਾ ਆਉਣ ਦੀ ਲੋੜ ਆ। ਹੁਣ ਉਹ ਇੱਕ ਤਾਂ 1/3 ਤੋਂ 2/3 ਤੱਕ ਖੇਡ ਆਪਾਂ ਦੇਖ ਲਈ ਕਿ ਪਹਿਲਾਂ ਇਹ ਸੀਗਾ ਕਿ ਚਲੋ 4 MLA ਤੋੜ ਲਓ, ਜਦੋਂ ਇਹ ਆ ਗਿਆ ਤਾਂ ਬਲਕ 'ਚ ਟੁੱਟਣ ਲੱਗ ਗਏ। ਹੁਣ ਕਿ 2/3 ਤੋੜਨੇ ਤਾਂ ਇਕੱਠੇ ਹੀ ਤੋੜ ਲਓ, ਸਾਰੇ ਦੀ ਖਰੀਦੋ ਫਰੋਖਤ ਹੋਣ ਲੱਗੀ, ਹੋਲਸੇਲ 'ਚ ਸੌਦਾ ਹੋਣ ਲੱਗ ਗਿਆ। ਸੋ ਇਹਦੀ ਰੋਕ ਦੇ ਲਈ ਇੱਕੋ ਇੱਕ ਤਰੀਕਾ ਹੈ ਕਿ ਭਾਈ ਜਿਹੜਾ ਵਿਅਕਤੀ ਜਿਹੜੀ ਧਿਰ ਵੱਲੋਂ ਚੁਣ ਕੇ ਆਏਗਾ ਉਹ ਪਾਲਾ ਨਹੀਂ ਬਦਲ ਸਕੇਗਾ। ਜੇ ਉਹਨੇ ਪਾਲਾ ਬਦਲਣਾ ਹੈ ਤਾਂ ਉਹ ਅਗਲੇ 5 ਸਾਲ ਚੋਣ ਨਹੀਂ ਲੜ ਸਕੇਗਾ ਫਿਰ। ਠੀਕ ਹੈ। ਜਦੋਂ ਤੱਕ ਅਜਿਹਾ ਕੋਈ ਫੈਸਲਾ ਨਹੀਂ ਹੁੰਦਾ, ਮੈਂ ਕਹਿੰਦਾ ਇਹ ਤਾਂ ਇੱਕ ਹਵਾਲਾ ਹੈ। ਜੇ ਕਿੰਨੇ ਹਵਾਲੇ ਹੋ ਸਕਦੇ ਨੇ ਇਸ ਤਰ੍ਹਾਂ ਦੇ, ਕਿੰਨੇ ਨਵੇਂ ਤਰਕਾਂ ਤੇ ਚਰਚਾ ਦੀ ਲੋੜ ਹੈ ਅੱਜ ਕਿ ਤੁਸੀਂ ਵੋਟਰ ਨਾਲ ਧੋਖਾ ਕਰਨ ਦੇ ਉੱਤੇ ਤੁਹਾਡੇ ਤੇ ਕਾਰਵਾਈ ਕਿਉਂ ਨਹੀਂ ਬਈ। ਵੀ ਹੈ ਨਾ, ਵੋਟ ਦੇ ਹੱਕ ਦੇ ਉੱਤੇ ਡੱਕ ਹੈ ਕਿ ਜਿੰਨੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਤੁਸੀਂ ਉਹਨਾਂ ਨੂੰ ਝੂਠਾ ਸਾਬਤ ਕਰਕੇ ਜਾਂ ਉਹਨਾਂ ਨਾਲ ਧੋਖਾ ਕਰਕੇ ਤੁਸੀਂ ਦੂਸਰੇ ਪਾਸੇ ਖੜੇ ਹੋ। ਸੋ ਇਸ ਲਈ ਇਸ ਹਵਾਲੇ ਦੇ ਉੱਤੇ ਕਾਰਵਾਈ ਹੋਣ ਦੇ ਪਹਿਲੂ ਤੱਕ ਜਦੋਂ ਤੱਕ ਨਹੀਂ ਆਉਂਦਾ, ਤਦ ਤੱਕ ਇਹ ਵਰਤਾਰਾ ਰੁਕਣ ਵਾਲਾ ਨਹੀਂ ਹੈ। ਸੋ ਕਾਂਗਰਸ ਦੀ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਿਮਾਚਲ 'ਚ ਡਿੱਗ ਸਕਦੀ ਹੈ। ਇਹਦੇ ਅਸਾਰ ਬਣ ਗਏ ਨੇ ਪੂਰੀ ਤਰ੍ਹਾਂ। ਜੀ ਤੇ ਸ਼ਰਮਾ ਜੀ, ਅਗਲੀ ਖਬਰ ਤੋਂ ਵਧੀਆ ਆਪਾਂ NIA ਨੇ ਪੰਜਾਬ ਤੇ ਰਾਜਸਥਾਨ ਦੇ ਵਿੱਚ 16 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਜੀ। ਬਿਲਕੁਲ ਜੀ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ NIA ਵੱਲੋਂ ਪੰਜਾਬ 'ਚ ਰਾਜਸਥਾਨ 'ਚ 16 ਥਾਵਾਂ ਤੇ ਛਾਪੇਮਾਰੀ ਹੋਈ ਹੈ ਤੇ ਇਸ ਨੂੰ ਮਤਲਬ ਕਿ ਪੁਰਾਣੇ ਮਾਮਲਿਆਂ ਨਾਲ ਸੰਬੰਧਿਤ ਜਾਂ ਤਾਜ਼ੇ ਕੁਝ ਵਿਦੇਸ਼ੀ ਸਰੋਕਾਰਾਂ ਨਾਲ ਸੰਬੰਧਿਤ ਮਾਮਲਿਆਂ ਨਾਲ ਵੀ ਦੇਖਿਆ ਜਾ ਰਿਹਾ ਤੇ ਕੁਝ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਵੀ ਸਮਝੇ ਜਾ ਰਹੇ ਨੇ। ਕੌਮੀ ਜਾਂਚ ਏਜੰਸੀ NIA, ਉਹਦੀਆਂ ਟੀਮਾਂ ਨੇ ਪੰਜਾਬ 'ਚ ਰਾਜਸਥਾਨ 'ਚ ਅੱਧੀ ਦਰਜਨ ਤੋਂ ਵੱਧ ਥਾਵਾਂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ 'ਚ ਛਾਪੇਮਾਰੀ ਹੋਈ ਹੈ ਤੇ ਕੁੱਲ 16 ਤੋਂ ਵੱਧ ਥਾਵਾਂ ਦੇ ਉੱਤੇ, ਕਰੀਬ ਦਰਜਨ ਤੋਂ ਵੱਧ ਥਾਵਾਂ ਦੇ ਉੱਤੇ ਛਾਪੇਮਾਰੀ ਦੱਸੀ ਜਾ ਰਹੀ ਹੈ। ਪੰਜਾਬ 'ਚ ਮਤਲਬ 12 ਤੋਂ 14 ਤੇ ਰਾਜਸਥਾਨ 'ਚ 2-3 ਥਾਵਾਂ ਤੇ ਕਾਰਵਾਈ ਸਾਹਮਣੇ ਆਈ ਹੈ। ਇਹਨੂੰ ਮਤਲਬ ਕੁਝ ਇਸ ਤਰੀਕੇ ਦੀਆਂ ਜਥੇਬੰਦੀਆਂ ਦੇ ਹਵਾਲੇ ਨਾਲ ਕਿ ਜੀ ਇਹ ਪੰਜਾਬ 'ਚ ਜਾਂ ਦੇਸ਼ 'ਚ ਮਾਹੌਲ ਵਿਗਾੜਦੀਆਂ ਨੇ ਜੀ, ਇਹ ਉਹਨਾਂ ਨਾਲ ਜੁੜੇ ਹੋਏ ਨੇ ਜੀ, ਇਹ ਪੈਸੇ ਦਾ ਆਦਾਨ ਪ੍ਰਦਾਨ ਹੁੰਦਾ ਜੀ, ਜਾਂ ਕੋਈ ਹਥਿਆਰੀ ਧਮਕੀਆਂ ਵਾਲਾ ਮਾਮਲਾ ਜੀ, ਪੋਸਟਰਬਾਜ਼ੀ ਵਾਲਾ ਮਾਮਲਾ ਜੀ, ਨਾਅਰੇਬਾਜ਼ੀ ਲਿਖਣ ਵਾਲੇ ਨੇ ਜੀ। ਇਹੋ ਜਿਹੀਆਂ ਕੁਝ ਹਵਾਲਿਆਂ ਨਾਲ ਕਹਿੰਦੇ ਕਿ ਇਹ ਜਾਂਚ ਦਾ ਪਹਿਲੂ ਸੀਗਾ, ਜਿਹਦੇ ਹਵਾਲੇ ਨਾਲ ਪੰਜਾਬ 'ਚ, ਚੰਡੀਗੜ੍ਹ 'ਚ ਉਹਨਾਂ ਟਿਕਾਣਿਆਂ ਤੇ ਛਾਪੇਮਾਰੀ ਹੁੰਦੀ ਆ। ਬਠਿੰਡਾ, ਬਰਨਾਲਾ, ਨਵਾਂ ਸ਼ਹਿਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਇਹਨਾਂ ਜ਼ਿਲ੍ਹਿਆਂ 'ਚ ਛਾਪੇਮਾਰੀ ਹੁੰਦੀ ਆ। ਤੇ ਪ੍ਰਵੀਨ ਜੀ, ਇਸੇ ਕੜੀ ਦੇ ਵਿੱਚ NIA ਵੱਲੋਂ ਜਿਹੜੇ ਛਾਪੇਮਾਰੀਆਂ ਕੁਝ ਕੀਤੀਆਂ ਗਈਆਂ, ਮਤਲਬ ਕਿ ਡੱਬਵਾਲੀ ਦੇ ਖੇਤਰ ਦੇ ਨੇੜੇ ਤੇੜੇ ਦੀਆਂ, ਉਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਲੀਡਰ ਵੀ ਸੀਗੇ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਆ। ਇਹਦੇ ਵਿੱਚ ਪਿੰਡ ਡੂਮਵਾਲੀ ਤੇ ਪਥਰਾਲਾ ਦੇ ਵਿੱਚ ਅੱਜ ਜਿਹੜੀ ਛਾਪੇਮਾਰੀ ਹੋਈ ਉਹ NIA ਦੀ ਟੀਮ ਨੇ ਕੀਤੀ। ਉਹਦੇ ਵਿੱਚੋਂ ਡੂਮਵਾਲੀ ਦਾ ਬਲਾਕ ਦਾ ਪ੍ਰਧਾਨ ਹੈ, ਇੱਕ ਪੈਲਸ ਵੀ ਚਲਾਉਂਦਾ ਗੁਰਵਿੰਦਰ ਸਿੰਘ ਸਿੱਧੂ, ਉਹਦੇ ਪਥਰਾਲਾ 'ਚ ਕਾਰ ਡੀਲਰ ਹੈ ਗੁਰਿੰਦਰਪਾਲ ਉਰਫ ਸੋਨੂ ਸ਼ਰਮਾ, ਹੈ ਨਾ, ਉਹਦੇ
ਇਹਨਾਂ ਦੇ ਉੱਤੇ ਵੀ ਜਿਹੜੀ ਇਹ ਛਾਪੇਮਾਰੀ ਹੈ, ਇਹ ਬੇਸ਼ੱਕ ਆਮ ਆਦਮੀ ਪਾਰਟੀ ਨਾਲ ਜੁੜੇ ਸੀ, ਪਰ ਇਹਨਾਂ ਦੇ ਉੱਤੇ ਵੀ ਕਹਿੰਦੇ ਜੀ ਕਿ ਇਹਨੂੰ ਇੱਕ ਨੂੰ ਕਹਿਤਾ ਕਿ 5-6 ਮਾਰਚ ਨੂੰ ਤੂੰ ਦਿੱਲੀ ਆ ਕੇ ਪੇਸ਼ ਹੋ। ਦੂਆ ਕਹਿੰਦਾ ਜੀ ਕਿ ਮੇਰੇ ਤੋਂ ਟੀਮ ਨੇ ਜਿਹੜੇ ਸਵਾਲ ਕੀਤੇ ਸੀਗੇ ਮੈਂ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਦਿੱਤੇ, ਮੇਰੇ ਜਵਾਬਾਂ ਤੋਂ ਉਹਨਾਂ ਨੂੰ ਤਸੱਲੀ ਆ, ਪਰ ਉਹਨਾਂ ਨੇ ਮੈਨੂੰ ਫਿਰ ਵੀ ਕਿਹਾ ਕਿ 4 ਮਾਰਚ ਨੂੰ ਦਿੱਲੀ ਮੁੱਖ ਦਫ਼ਤਰ ਆਓ। ਸੋ ਇਹ ਛਾਪਿਆਂ ਦੀ ਕੱਲ ਪੰਜਾਬ ਭਰ ਚ ਚਰਚਾ ਰਹੀ ਕਿ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਧਿਰਾਂ ਨੂੰ ਕਿ ਚੁੱਪ ਕਰਾਉਣ ਦੀ ਕਵਾਇਦ ਦੇ ਵਿੱਚ ਛਾਪੇਮਾਰੀ ਆ, ਜਾਂ ਕੋਈ ਵਿਦੇਸ਼ੀ ਕਨੈਕਸ਼ਨ ਹੈ ਇਹਦੇ ਪਿੱਛੇ, ਕੋਈ ਫੰਡਿੰਗ ਦਾ ਪਹਿਲੂ ਹੈ, ਜਾਂ ਕੋਈ ਮਾਹੌਲ ਵਿਗੜਨ ਦਾ ਖਤਰਾ ਹੈ। NIA ਕੋਲ ਕਿਹੜੀ ਰਿਪੋਰਟ ਸੀ ਜਿਹਦੇ ਹਵਾਲੇ ਨਾਲ ਛਾਪੇਮਾਰੀ ਹੋਈ ਨੇ। ਸੋ 14 ਤੋਂ 16 ਥਾਵਾਂ ਤੇ ਛਾਪੇਮਾਰੀ, ਜਿਹਦੇ ਵਿੱਚੋਂ 1-2 ਵਿਅਕਤੀ ਉਹ ਵੀ ਨੇ ਜਿਨ੍ਹਾਂ ਦਾ ਸੰਬੰਧ ਆਮ ਆਦਮੀ ਪਾਰਟੀ ਨਾਲ ਵੀ ਹੈ। ਸੋ ਇਸ ਨੂੰ ਇਸ ਕੜੀ ਵਜੋਂ ਵੀ ਦੇਖਿਆ ਜਾ ਰਿਹਾ ਕਿ ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਦਬਾਅ ਪਾਉਣ ਦੇ ਲਈ ਜਾਂ ਆਮ ਆਦਮੀ ਪਾਰਟੀ ਨੂੰ ਡਰਾਉਣ ਦੇ ਲਈ ਵੀ ਕੋਈ ਕਾਰਵਾਈ ਹੈ, ਜਾਂ ਇਹ ਰੂਟੀਨ ਜਿਹੜਾ ਵਿਅਕਤੀ ਕਿਤੇ ਵੀ ਹੈਗਾ ਉਹਨਾਂ ਦਾ ਰਿਕਾਰਡ ਪੁਰਾਣਾ ਬੋਲਦਾ, ਕਿਉਂਕਿ ਕੁਝ ਇਹਨਾਂ ਚ ਜਿਨ੍ਹਾਂ ਤੇ ਛਾਪੇਮਾਰੀ ਹੋਈ ਆ ਉਹਨਾਂ ਦਾ ਪੰਜਾਬ ਪੁਲਿਸ ਦਾ ਵੀ ਰਿਕਾਰਡ ਬੋਲਦਾ ਕੁਝ ਜੀ। ਉਹਨਾਂ ਦੇ ਉੱਤੇ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਵੀ ਇਹਨਾਂ ਚੋਂ ਕੁਝ ਤੋਂ ਪੁੱਛਗਿੱਛ ਜਾਂ ਜਾਂਚ ਤਲਬ ਕੀਤੀ ਸੀ। ਇਸ ਲਈ ਇਹ ਉਸ ਕੜੀ ਵਾਂਗ ਵੀ ਦੇਖਿਆ ਜਾਂਦਾ ਨਾ ਕਿ ਜਿਵੇਂ ਪੰਜਾਬ 'ਚ ਵਿਜੀਲੈਂਸ ਕੋਈ ਕਾਰਵਾਈ ਕਰਦੀ ਹੈ ਤੇ ਉਸ ਤੋਂ ਬਾਅਦ ਮਾਮਲਾ ED ਕੋਲ ਚਲਾ ਜਾਂਦਾ। ਸੋ ਇਸ ਲਈ ਇਸ ਨੂੰ ਉਸ ਕੜੀ ਵਜੋਂ ਵੀ ਦੇਖਿਆ ਜਾ ਰਿਹਾ ਕਿ ਇੱਥੇ ਵਾਲਾ ਡਾਟਾ ਉਹ ਸਾਰਾ ਪੰਜਾਬ ਪੁਲਿਸ ਕੋਲੋਂ ਕੀ ਉੱਥੋਂ ਤਲਬ ਕਰ ਲਿਆ ਗਿਆ ਸੀ ਜਾਂ ਨਹੀਂ ਵੱਲੋਂ, ਤੇ ਉਸ ਕੜੀ 'ਚ ਫਿਰ ਇਹਨਾਂ ਨੇ ਛਾਪੇ ਮਾਰੇ ਨੇ। ਸੋ ਕੱਲ ਦਿਨ ਭਰ ਚਰਚਾ ਰਹੀ ਇਹਨਾਂ ਛਾਪੇ ਜੀ ਜੀ। ਤੇ ਸ਼ਰਮਾ ਜੀ ਗੱਲ ਕਰੀਏ ਕੇਜਰੀਵਾਲ ਨੂੰ ED ਨੇ 8ਵਾਂ ਸੰਮਨ ਭੇਜਤਾ ਜੀ। ਪ੍ਰਵੀਨ ਜੀ, ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰ ਰਹੇ ਹਾਂ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਸ ਕਦਰ ਘਿਰੇ ਨੇ, ਉਹਨਾਂ ਦੇ ਉੱਤੇ ਜਿਹੜੀ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਹੈ ਉਹਦਾ ਧਾਗਾ ਮੈਨੂੰ ਲੱਗਦਾ ਕਮਜ਼ੋਰ ਹੁੰਦਾ ਜਾ ਰਿਹਾ। ਉਹ ਤਲਵਾਰ ਦੀ ਜਿਹੜੀ ਰੱਸੀ ਬੰਨੀ ਹੋਈ ਹੈ ਉੱਪਰ ਲਟਕਦੀ ਤਲਵਾਰ, ਉਹ ਤਲਵਾਰ ਕਦੇ ਵੀ ਵਾਰ ਕਰ ਸਕਦੀ ਹੈ। ਹੁਣ ਮਤਲਬ ਗ੍ਰਿਫਤਾਰੀ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਉਹਦੇ ਵਿੱਚ ਅਹਿਮ ਪਹਿਲੂ ਇਹ ਹੈ ਕਿ ਕੱਲ ਆਮ ਆਦਮੀ ਪਾਰਟੀ ਦੀ ਦਿੱਲੀ ਬੈਠਕ ਸੀ ਪ੍ਰਵੀਨ ਜੀ। ਠੀਕ ਹੈ ਜੀ। ਤੇ ਦਿੱਲੀ ਬੈਠਕ ਦੇ ਵਿੱਚ ਇਹਨਾਂ ਨੇ ਉਮੀਦਵਾਰੀ ਨੂੰ ਲੈ ਕੇ ਚਰਚਾ ਕਰਨੀ ਸੀ, ਜਿਹਦੇ ਵਿੱਚ ਪੰਜਾਬ ਦੇ ਉਮੀਦਵਾਰਾਂ ਬਾਰੇ ਚਰਚਾ ਹੋਣੀ ਸੀ ਕਿ ਕਿਹਨੂੰ ਉਤਾਰਨਾ, ਕਿਹਨੂੰ ਨਹੀਂ ਉਤਾਰਨਾ, ਕਿਵੇਂ ਉਤਾਰਨਾ, ਕਿਵੇਂ ਨਹੀਂ ਉਤਾਰਨਾ। ਉਸ ਸਭ ਦੇ ਦਰਮਿਆਨ ਇਹਨਾਂ ਨੇ ਕੁਝ ਉਮੀਦਵਾਰ ਆਪਣੇ ਐਲਾਨ ਵੀ ਦਿੱਤੇ। ਕੱਲ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਦਿੱਲੀ ਦੇ ਜਿਹੜੇ ਇਹਨਾਂ ਦਾ ਗੱਠਜੋੜ ਹੋਇਆ ਹੈ ਉਹਦੇ ਲਈ ਉਮੀਦਵਾਰ ਧਾਰਤੇ। ਦਿੱਲੀ ਦੀਆਂ 7 ਸੀਟਾਂ ਚੋਂ 4 ਤੇ ਆਮ ਆਦਮੀ ਪਾਰਟੀ ਨੇ ਲੜਨਾ ਤੇ 4 ਤੇ ਉਹਨਾਂ ਨੇ ਆਪਣੇ ਉਮੀਦਵਾਰ ਦੇਤੇ ਜੀ। ਸੋ ਇਸ ਹਵਾਲੇ ਤੋਂ ਬਾਅਦ ਕਿ ਉੱਥੋਂ ਉਮੀਦਵਾਰ ਦੇਣ ਤੋਂ ਬਾਅਦ ਕਹਿੰਦੇ ਜੀ ਕਿ ਇਸੇ ਤਰ੍ਹਾਂ ਹਰਿਆਣੇ 'ਚ 10 ਚੋਂ 1 ਤੇ ਹੀ ਲੜਨਾ ਹੈ, 9 ਤੇ ਕਾਂਗਰਸ ਨੇ ਲੜਨਾ, 1 ਤੇ ਉਮੀਦਵਾਰ ਦੇਣਾ। ਉਧਰ ਉਮੀਦਵਾਰਾਂ ਦੀ ਲਿਸਟ ਆ ਰਹੀ ਸੀ, ਉਧਰ 8ਵਾਂ ਸੰਮਨ ਆ ਰਿਹਾ ਸੀ। ਸੋ ਇਹ ਵੀ ਕਾਪਸ ਦੇ ਵਿੱਚ ਪੈਰਲ ਆਪਾਂ ਲਗਾਤਾਰ ਗੱਲ ਕਰਾਂਗੇ, ਜਿੱਦਾਂ ਗੱਠਜੋੜ ਦੇ ਵਿੱਚ ਪੈਰ ਅੱਗੇ ਵੱਧ ਰਹੇ ਨੇ ਕੇਜਰੀਵਾਲ ਦੇ, ਸੱਤਾ ਦੀ ਜਿਹੜੀ ਜ਼ਿਆਦਾ ਹੀ ਤੇਜ਼ ਹੋ ਗਈ। ਇੱਕ ਦਿਨ ਦੇ ਫਰਕ ਨਾਲੇ 26 ਨੂੰ ਪੇਸ਼ ਹੋਣ ਲਈ 7ਵਾਂ ਸੰਮਨ ਸੀ। ਕੇਜਰੀਵਾਲ 26 ਨੂੰ ਪੇਸ਼ ਨਹੀਂ ਹੋਏ ਤੇ 27 ਨੂੰ ਅਗਲਾ ਸੰਮਨ ਦਿੱਤਾ ਕਿ ਆ ਭਾਈ ਚੱਕ। ਸੋ 4 ਮਾਰਚ ਨੂੰ ਹੁਣ ਦੁਬਾਰਾ 8ਵੇਂ ਸੰਮਨ ਦੇ ਤਹਿਤ ਉਹਨੂੰ ਤਲਬ ਕੀਤਾ। ਲਗਾਤਾਰ ਮਤਲਬ ਕਿ 2 ਨਵੰਬਰ 2023 ਨੂੰ ਪਹਿਲਾ ਸੰਮਨ ਆਉਂਦਾ ਹੈ, 21 ਦਸੰਬਰ 2023 ਲਈ ਦੂਜਾ ਸੰਮਨ ਆਉਂਦਾ ਹੈ, 3 ਜਨਵਰੀ ਲਈ ਤੀਜਾ ਸੰਮਨ ਆਉਂਦਾ ਹੈ, 17 ਜਨਵਰੀ ਲਈ ਚੌਥਾ ਸੰਮਨ ਆਉਂਦਾ ਹੈ, 2 ਫਰਵਰੀ ਲਈ 5ਵਾਂ ਸੰਮਨ ਆਉਂਦਾ ਹੈ, 17 ਫਰਵਰੀ ਲਈ 6ਵਾਂ ਸੰਮਨ ਆਉਂਦਾ ਹੈ, ਫਿਰ 26 ਫਰਵਰੀ ਲਈ 7ਵਾਂ ਸੰਮਨ ਆਉਂਦਾ ਹੈ, ਤੇ ਹੁਣ 4 ਮਾਰਚ ਨੂੰ ਪੇਸ਼ ਹੋਣ ਲਈ 8ਵਾਂ ਸੰਮਨ ਆ ਗਿਆ। ਸੋ ਇਹ ਸਭ ਦੇ ਦਰਮਿਆਨ ਉਹਨਾਂ ਨੇ ਜੀ ਜਿਹੜੀਆਂ ਸੀਟਾਂ ਨੇ, ਜਿਵੇਂ ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ ਨੂੰ ਟਿਕਟ ਦੇਤੀ ਆ, ਅੱਛਾ ਜੀ, ਹੈ ਨਾ। ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ ਨੂੰ ਟਿਕਟ ਦੇਤੀ ਆ, ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਨੂੰ ਟਿਕਟ ਦੇਤੀ ਆ, ਦੱਖਣੀ ਦਿੱਲੀ ਤੋਂ ਸਹੀ ਰਾਮ ਨੂੰ ਟਿਕਟ ਦੇਤੀ ਆ, ਤੇ ਕੁਰੂਕਸ਼ੇਤਰ ਤੋਂ ਜਿਹੜਾ ਇਹਨਾਂ ਦਾ ਹਰਿਆਣੇ ਦਾ ਸੂਬਾਈ ਪ੍ਰਧਾਨ ਹੈ ਸੁਸ਼ੀਲ ਗੁਪਤਾ, ਉਹਨੂੰ ਉਮੀਦਵਾਰ ਬਣਾਤਾ। ਸੋ ਅਗਲਿਆਂ ਨੇ ਇਹ ਸੂਬੇ ਨਿਬੇੜ ਕੇ ਉਮੀਦਵਾਰ ਬਣਾਤੇ ਤੇ ਚੰਡੀਗੜ੍ਹ 'ਚ ਕਾਂਗਰਸ ਨੂੰ ਛੱਡਤੀ ਆ, ਤੇ ਪੰਜਾਬ ਦੇ ਲਈ ਮੰਥਨ ਜਾਰੀ ਆ ਜੀ। ਸੋ ਉਹਦੀਆਂ ਟਿਕਟਾਂ ਵੀ ਆ ਸਕਦੀਆਂ ਤੇ ਉਹ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਫਰਮਾਨ ਵੀ ਆ ਸਕਦਾ, ਇਹ ਵੀ ਹੈਗਾ। ਤੇ ਜਾਂਦੇ ਗੱਲ ਕਰੀਏ ਰਾਮਦੇਵ ਦੀ ਪਤੰਜਲੀ ਤੇ ਇਸ਼ਤਿਹਾਰਬਾਜ਼ੀ ਕਰਨ ਤੇ ਰੋਕ ਲੱਗ ਗਈ ਜੀ। ਪ੍ਰਵੀਨ ਜੀ, ਰਾਮਦੇਵ ਦੇ ਉੱਤੇ ਖਾਸਾ ਨਾਰਾਜ਼ ਸੁਪਰੀਮ ਕੋਰਟ ਨਜ਼ਰ ਆਇਆ। ਸੁਪਰੀਮ ਕੋਰਟ ਕਹਿੰਦੇ ਕਿ ਪਤੰਜਲੀ ਜਿਹੜੀ ਸੰਸਥਾ ਹੈ ਜਾਂ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਆਪਣੀ, ਇਹ ਕੰਪਨੀ ਹੈ ਹੁਣ ਤਾਂ, ਮਤਲਬ ਅਸਲ 'ਚ ਤਾਂ ਵਪਾਰਕ ਦੁਕਾਨ ਹੈ ਇਹ। ਇਸ ਲਈ ਉਹ ਕਹਿੰਦੇ ਕਿ ਉਹ ਗੁੰਮਰਾਹ ਕਰਨ ਇਸ਼ਤਿਹਾਰ ਜਾਰੀ ਕਰਦੀ ਆ, ਜਿਹਦੇ ਲਈ ਉਹਨਾਂ ਨੂੰ ਪਹਿਲਾਂ ਤਾੜਨਾ ਕੀਤੀ ਸੀ, ਪਰ ਤਾੜਨਾ ਕਰਨ ਦੇ ਬਾਵਜੂਦ ਉਹਨਾਂ ਨੇ ਨਾ ਇਸ਼ਤਿਹਾਰਬਾਜ਼ੀ ਰੋਕੀ ਤੇ ਨਾ ਆਪਣੀ ਭਾਸ਼ਣਬਾਜ਼ੀ ਰੋਕੀ। ਜਿਸ ਦਿਨ ਇਹਨੂੰ ਤਾੜਨਾ ਕੀਤੀ ਸੀ ਤੋਂ ਅਗਲੇ ਦਿਨ ਕਹਿੰਦੇ ਕਿ ਰਾਮਦੇਵ ਪ੍ਰੈਸ ਕਾਨਫਰੰਸ ਕਰਨ ਬੈਠ ਗਿਆ, ਤੇ ਜਿਹੜਾ ਇਹਨਾਂ ਦਾ ਬਾਲ ਕ੍ਰਿਸ਼ਨ ਆ ਉਹ ਤੋਂ ਜਵਾਬ ਮੰਗਿਆ ਹੁਣ ਸੁਪਰੀਮ ਕੋਰਟ ਨੇ ਕਿ ਤੁਸੀਂ ਇਹ ਦੱਸੋ ਤੁਸੀਂ ਕਿਵੇਂ ਦਾਅਵੇ ਕਰਦੇ ਹੋ ਕਿ ਸਾਡੇ ਕੋਲ ਸ਼ੂਗਰ ਦੀ ਬਿਮਾਰੀ ਦਾ ਪੱਕਾ ਇਲਾਜ ਹੈ ਜੀ, BP ਦਾ ਪੱਕਾ ਇਲਾਜ ਹੈ ਜੀ। ਉਹ ਪਹਿਲਾਂ ਕੈਂਸਰ ਤੱਕ ਦੇ ਲਿਖਤੇ ਸੀ, ਕਰੋਨਾ ਤੱਕ ਦੀਆਂ ਦਵਾਈਆਂ ਦੇ ਉੱਪਰ ਲਿਖਤਾ ਸੀਗਾ, ਹੈ ਨਾ। ਸੋ ਇਸ ਲਈ ਕਹਿੰਦੇ ਕਿ ਇਹ ਗੁੰਮਰਾਹ ਕਰਨ ਪ੍ਰਚਾਰ ਤੁਹਾਡਾ
ਇਹ ਲੋਕ ਮਾਰੂ ਪ੍ਰਚਾਰ ਹੈ, ਇਹ ਧੋਖੇ ਵਾਲਾ ਪ੍ਰਚਾਰ ਹੈ। ਸੋ ਇਸ ਤਰ੍ਹਾਂ ਦਾ ਪ੍ਰਚਾਰ ਮਨਜ਼ੂਰ ਨਹੀਂਗਾ। ਸੁਪਰੀਮ ਕੋਰਟ ਇਸ ਮਾਮਲੇ ਤੇ ਸਖਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਅਜਿਹੇ ਇਸ਼ਤਿਹਾਰ ਛਪਣੇ ਨਹੀਂ ਚਾਹੀਦੇ ਤੇ ਜਿਹੜੇ ਹੁਣ ਤੱਕ ਛਪੇ ਨੇ ਉਹਨਾਂ ਦੇ ਲਈ ਬਾਲਕ੍ਰਿਸ਼ਨ ਤੋਂ ਜਵਾਬ ਤਲਬੀ ਕਰ ਲਈ ਹੈ। ਸੋ ਇਸ ਲਈ ਪਤੰਜਲੀ, ਬਾਬਾ ਰਾਮਦੇਵ ਜਿਹੜਾ ਲੋਕਾਂ ਨੂੰ ਇਹ ਦਾਅਵੇ ਕਰਦਾ ਫਿਰਦਾ ਸੀਗਾ ਕਿ ਮੋਦੀ ਨੂੰ ਜਿਤਾਓ ਤੇ ਵਿਦੇਸ਼ੀ ਕਾਲਾ ਧਨ ਵਾਪਸ ਆਊਗਾ, ਸੋ ਉਹ ਹੁਣ ਆਪ ਕਿਤੇ ਲੱਭਦਾ ਨਹੀਂਗਾ ਕਿ ਹਾਂ ਕਿੱਥੇ ਆ ਉਹ ਕਾਲਾ ਧਨ। ਤੇ ਇਸ ਹਵਾਲੇ ਨਾਲ ਪਰ ਉਹਦਾ ਕਾਲਾ ਧਨ ਕਿਵੇਂ ਬਣਦਾ ਜਾ ਰਿਹਾ ਉਸ ਦੇ ਉੱਤੇ ਇਹ ਸਵਾਲ ਖੜਾ ਹੁੰਦਾ ਕਿ ਤੁਸੀਂ ਵੀ ਬਲੈਕ ਮਨੀ ਦਾ ਮਤਲਬ ਕਮਾ ਰਹੇ ਹੋ ਨਾ ਲੋਕਾਂ ਨੂੰ ਧੋਖਾ ਦੇ ਕੇ। ਸੋ ਇਸ ਮਾਮਲੇ ਚੋਂ ਕਰਦੇ ਜਾ ਰਹੇ। ਕਮਾਲ ਦੀ ਗੱਲ ਹੈ, ਕਦੇ ਪਤੰਜਲੀ ਵਾਲੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰੌਲਾ ਪਾਉਣ 'ਚ ਸਭ ਤੋਂ ਮੋਹਰੀ ਹੁੰਦੇ ਸੀ ਤੇ ਅੱਜ ਦੇਸ਼ 'ਚ ਇੰਨਾ ਕੁਛ ਹੋ ਰਿਹਾ। ਪਹਿਲਾਂ ਰਸੋਈ ਗੈਸ ਵੀ ਮਹਿੰਗੀ ਹੋਈ ਦਿਖਦੀ ਸੀ, ਪੈਟਰੋਲ ਵੀ ਮਹਿੰਗਾ ਹੋਇਆ ਦਿਖਦਾ ਸੀ। ਹਾਂਜੀ, ਅੱਜ ਕੱਲ ਆਪਦੇ ਪ੍ਰੋਡਕਟਾਂ ਦੀ ਜਿਹੜੀ ਦੁਰਦਸ਼ਾ ਹੋਈ ਪਈ ਉਹ ਵੀ ਨਹੀਂ ਦਿਖਦੀ। ਇਹ ਹਕੂਮਤੀ ਪੱਟੀਆਂ ਤੇ ਹਕੂਮਤੀ ਨਜ਼ਰੀਏ ਐਸਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹ ਸੱਤਾਧਾਰੀ ਧਿਰ ਦੇ ਨਾਲ ਬੈਠਣ ਨਾਲ ਜਿਹੜੀ ਪੱਟੀ ਅੱਖਾਂ ਤੇ ਵੱਜਦੀ ਹੈ ਨਾ ਉਹ ਫਿਰ ਵੱਜੀ ਹੋਈ ਹੈ। ਹਾਂਜੀ ਉਹ ਵੱਜੀ ਹੋਈ ਹੈ ਤੇ ਉਹ ਔਖੀ ਖੋਲਦੀ ਹੈ, ਕਿਤੇ ਲੋਕ ਹੀ ਖੋਲਦੇ ਆ ਫਿਰ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।